ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਆਪਾਂ ਅੰਮ੍ਰਿਤਪਾਲ ਸਿੰਘ ਦੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਸੀ ਏਜੰਸੀਆਂ ਤੋਂ ਖਤਰਾ, ਪਰ ਰਵਨੀਤ ਬਿੱਟੂ ਦਾ ਮਜ਼ਾਕ ਉਡਾ ਰਹੇ ਹੈ ਇਸ ਗੱਲ ਦਾ। देखो रवनीत बिट्टू भी कुछ ज्यादा ही थोड़ा रिएक्शन दे देंगे ने सख्त एडी तो किहड़ी गल है। वो हुण पहली गल तो कि तुसीं खामोश रहो ਜੀ जिथे इन्ने ज्यादा मतभेद होण, पर आपां कह नहीं सकते किसी नूं खामोश रहण वास्ते। असीं नहीं कह सकते, बोलना हरेक दा अधिकार है, पर की बोलना ਉਹਦੇ ਵਾਸਤੇ ਹਰੇਕ ਬੰਦਾ ਜ਼ਿੰਮੇਵਾਰ ਹੈ। ਅਮਰਤਪਾਲ ਸਿੰਘ ਆਪਣੇ ਪੱਧਰ ਤੇ ਜ਼ਿੰਮੇਵਾਰ ਹੈ, ਰਵਨੀਤ ਸਿੰਘ ਬਿੱਟੂ ਆਪਣੇ ਪੱਧਰ ਤੇ ਜ਼ਿੰਮੇਵਾਰ ਹੈ। ਕਿਉਂਕਿ ਗੱਲ ਜਿਹੜੀ ਹੈ ਉਹ ਇੱਥੇ ਆ ਕੇ ਵੀ ਫਸ ਜਾਂਦੀ ਹੈ ਨਾ ਕਿ ਫਰੀडम ਹੈ ਸਪੀਚ ਦੀ, ਫਰੀडम ਹੈ ਸਪੀਚ ਦੀ, ਪਰ ਫਰੀडम ਇਹ ਨਹੀਂ ਕਹਿੰਦੀ ਕਿ ਤੁਸੀਂ ਕੋਠੇ ਤੇ ਚੜ ਕੇ ਚਾਰ ਗਲਾਸੀਆਂ ਪੀ ਕੇ ਤੇ ਗਾਲਾਂ ਕੱਢਣ ਲੱਗ ਜਾਓ ਗੁਆਂਢੀ। ਬਿਲਕੁਲ ਸਹੀ। ਤਾਂ ਗੱਲ ਇਹ ਹੈ ਕਿ ਬਈ ਇਹ ਹੁਣ ਕਹਿ ਰਹੇ ਸਨ ਕਿ ਦੇਖੋ ਜੀ ਬੱਚਾ ਰੋ ਰਿਹਾ ਸਵੇਰ ਦਾ ਫੇਸਬੁੱਕ ਤੇ, ਮਾਫ ਕਰ ਦਿਓ ਮੈਨੂੰ। ਇਹ ਗੱਲ ਜਿਹੜੀ ਨਿਕਲੀ ਆ ਅਸਲ ਚ ਕਿਉਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅਮਰਤਪਾਲ ਸਿੰਘ ਹੋਰਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਜੀ, ਤਾਂ ਉਸ ਤੋਂ ਬਾਅਦ ਇਹ ਮਾਮਲਾ ਨਿਕਲਿਆ। ਉਹਨਾਂ ਨੇ ਕੁਝ ਚੀਜ਼ਾਂ ਸਪਸ਼ਟ ਕੀਤੀਆਂ ਨੇ। ਨੰਬਰ 1 ਕਿ ਅਮਿਤ ਸ਼ਾਹ ਵਾਲੀ ਗੱਲ ਜਿਹੜੀ, ਕਿਉਂਕਿ ਅਖਬਾਰ ਜਿਹੜੀ ਹੈ ਉਹ ਲਿਖਦੇ ਨੇ ਕਿ ਬਈ ਧਮਕੀ ਦਿੱਤੀ ਗਈ ਅਮਿਤ ਸ਼ਾਹ ਨੂੰ ਕਿ ਇਹਦਾ ਅਸਰ ਵੀ ਅਸੀਂ ਇੰਦਰਾ ਗਾਂਧੀ ਵਾਲਾ ਕਰਾਂਗੇ। ਉਹ ਕਹਿੰਦੇ ਵੀ ਮਤਲਬ ਕਿ ਗੱਲ ਜਿਹੜੀ ਹੈ ਨਾ ਉਹ ਥੋੜੀ ਟਵਿਸਟ ਕੀਤੀ ਗਈ ਆ, ਤੋੜੀ ਮਰੋੜੀ ਗਈ ਆ। ਦੂਜੀ ਚੀਜ਼ ਕਿ ਜਿਹੜੀ ਉਹ ਕੁੱਟਮਾਰ ਵਾਲਾ ਮਸਲਾ ਹੈ, ਹੁਣ ਦੇਖੋ ਮਸਲਾ ਤਾਂ ਕੁੱਟਮਾਰ ਵਾਲਾ ਹੀ ਹੈ ਨਾ ਮੇਨਲੀ। ਜੀ ਜੀ, ਉਹ ਮੁੰਡਾ ਜਿਹੜਾ ਉਹ ਵੀ ਗੁਰਸਿੱਖ ਹੈ ਜਿਹਦੀ ਕੁੱਟਮਾਰ ਹੋਈ ਹੈ, ਉਹਦੇ ਸਮਰਥਕ ਜਾਂ ਉਹਦੇ ਸਕੇ ਸੋਧਰੇ ਉਹ ਵੀ ਮੈਦਾਨ ਚ ਨੇ। ਇਹ ਕਹਿੰਦੇ ਆ ਕਿ ਸਾਡੇ ਨਾਲ ਨਜਾਇਜ਼ ਹੋਣ ਡਈ ਹੈ, ਸਾਡੇ ਨਾਲ ਦੇ ਸਾਥੀ ਨਜਾਇਜ਼ ਫੜੇ ਨੇ ਤੇ ਮੈਨੂੰ ਵੀ ਪਰਚੇ ਚ ਨਜਾਇਜ਼ ਪਾਇਆ ਜਾ ਰਿਹਾ ਵਾ। ਉਹ ਕਹਿੰਦੇ ਕਿ 16-17 ਚਪੇੜਾਂ ਮਾਰੀਆਂ ਨੇ ਇਹਨੇ ਅਮਰਤਪਾਲ ਸਿੰਘ ਨੇ, ਗਾਲਾਂ ਵੀ ਕੱਢੀਆਂ ਨੇ। ਇਹ ਕਹਿੰਦੇ ਨੇ ਕਿ 295 ਏ ਕਿਸ ਤਰ੍ਹਾਂ ਲੱਗੀ ਮੇਰੇ ਤੇ, ਇੱਕ ਸਿੱਖ ਤੇ ਬੇਅਦਬੀ ਦਾ ਮਾਮਲਾ ਨਹੀਂ ਦਰਜ ਹੋ ਸਕਦਾ। ਕਾਨੂੰਨੀ ਮਾਰ ਕਹਿੰਦੇ ਨੇ ਕਿ ਧਾਰਮਿਕ ਚਿੰਨ੍ਹ ਪਹਿਨੇ ਹੋਏ ਨੇ, ਉਹਨਾਂ ਨੇ ਕਕਾਰ ਪਹਿਨੇ ਹੋਏ ਨੇ, ਜੇ ਬੇਅਦਬੀ ਕਰੋਗੇ ਤਾਂ ਭਾਈ ਉਹ 295 ਉੱਥੇ ਹੀ ਲੱਗ ਜਾਂਦੀ ਹੈ। ਕੱਲੀ ਇਹ ਨਹੀਂ ਕਿ ਧਾਰਮਿਕ ਗ੍ਰੰਥ ਦੀ ਬੇਅਦਬੀ, ਜੇ ਤੁਸੀਂ ਕਿਸੇ ਦੇ ਧਾਰਮਿਕ ਚਿੰਨ੍ਹ ਜਾਂ ਕਕਾਰ ਕੁਛ ਵੀ ਕਿਸੇ ਵੀ ਧਾਰਮਿਕ ਭਾਵਨਾ ਨੂੰ ਆਹਤ ਕਰੋਗੇ ਤਾਂ ਉਹ 295 ਲੱਗ ਜਾਂਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਇਹਦਾ ਇਲਾਜ ਚੱਲ ਰਿਹਾ ਸੀ, ਇਹਨੂੰ ਕਿਸੇ ਨੇ ਨਹੀਂ ਚੁੱਕਿਆ, ਇਹ ਆਪਣੇ ਆਪ ਗਿਆ। ਤੇ ਜਿਹੜਾ ਇਹ ਦੋਸ਼ ਲਾਉਣ ਵਾਲਾ ਹੈਗਾ ਹਰਿੰਦਰ ਸਿੰਘ ਉਹਦਾ ਨਾਮ, ਵੈਸੇ ਉਹਦੀ ਮੈਂ ਪ੍ਰੋਫਾਈਲ ਚੈੱਕ ਕੀਤੀ ਹੈ, ਸ਼ਬਦ ਉਹਦੇ ਵੀ ਮੈਨੂੰ ਕੋਈ ਠੀਕ ਨਹੀਂ ਲੱਗੇ। ਕੁਝ ਸ਼ਬਦ ਜਿਹੜੇ ਆ ਕਹਿ ਸਕਦੇ ਆਪਾਂ ਕਿ ਜੋ ਇੱਕ ਮਿਆਰ ਦੀ ਵਲਗਣ ਹੁੰਦੀ ਆ ਉਹਦੇ ਚੋਂ ਲੰਘੇ ਨੇ ਕੁਝ ਸ਼ਬਦ, ਕਿਉਂਕਿ ਵਿਚਾਰਧਾਰਕ ਮਤਭੇਦ ਆ। ਉਹਨਾਂ ਦੇ ਟੱਬਰ ਦਾ ਵੀ ਇਹੋ ਕਹਿਣਾ ਕਿ ਪਹਿਲਾਂ ਅਮਰਤਪਾਲ ਸਿੰਘ ਦੇ ਜਥੇ ਨਾਲ ਹੀ ਸੀ, ਫਿਰ ਉਹ ਦਾਅਵਾ ਕਰਦੇ ਨੇ ਕਿ ਕੁਝ ਚੀਜ਼ਾਂ ਦਾ ਇਹਨੂੰ ਪਤਾ ਲੱਗਿਆ ਤੇ ਪਾਸੇ ਹਟ ਗਿਆ। ਉਹ ਕਹਿੰਦੇ ਉਹ ਵੀ ਦੱਸਾਂਗੇ ਕਿ ਕੀ ਚੀਜ਼ਾਂ ਸੀਗੀਆਂ ਚੱਲ ਰਹੀਆਂ, ਉਹ ਵੀ ਦੱਸਾਂਗੇ ਸਮਾਂ ਆਉਣ ਤੇ। ਖੈਰ ਇਹ ਮਤਲਬ ਕਿ ਇੱਕ ਪਾਸਿਓਂ ਸਪਸ਼ਟੀਕਰਨ, ਦੂਸਰੇ ਪਾਸਿਓਂ ਦੋਸ਼ ਹੈ। ਤਾਂ ਉਹਨੇ ਮਤਲਬ ਕਿ ਜੋ ਕੀਤਾ ਕਰਾਇਆ ਅੱਗੋਂ ਇਹਨਾਂ ਦਾ ਜਿਹੜਾ ਤਥਾ ਕਥਿਤ ਹੁਣ ਰਿਐਕਸ਼ਨ ਆਇਆ ਜਾਂ ਕੁਝ ਵੀ ਹੈ, ਤਾਂ ਇਹ ਕਹਿ ਰਹੇ ਨੇ ਕਿ ਬਈ ਇਹ ਆਪਣੇ ਆਪ ਗਿਆ ਔਰ ਇਹ ਬੰਦਾ ਜਿਹੜਾ ਉਹ ਮੈਂਟਲੀ ਠੀਕ ਨਹੀਂ ਹੈ, ਇਹਦਾ ਇਲਾਜ ਚੱਲ ਰਿਹਾ ਪੀਜੀਆਈ ਤੋਂ। ਇਹ ਅਮਰਤਪਾਲ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਵੇਖੋ ਬਈ ਅਸੀਂ ਇਹ ਗੱਲ ਪੂਰੀ ਮਤਲਬ ਕਿ ਜਾਣਕਾਰੀ ਦੇ ਨਾਲ ਦੱਸ ਰਹੇ ਹਾਂ ਕਿ ਇਹਦਾ ਇਲਾਜ ਚੱਲ ਰਿਹਾ ਹੈ ਤੇ ਮੈਂਟਲੀ ਠੀਕ ਨਹੀਂ ਹੈ। ਤਾਂ ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਧਿਰ ਪੀੜਤ ਧਿਰ ਹੈ ਇਸ ਵੇਲੇ ਜਿਹੜਾ ਹਸਪਤਾਲ ਦੇ ਵਿੱਚ ਸੀ ਮੁੰਡਾ ਵਰਿੰਦਰ ਜਿਹਦੀ ਕੁੱਟਮਾਰ ਹੋਈ, ਵਰਿੰਦਰ ਸਿੰਘ ਦੀ, ਇੱਕ ਪਾਸੇ ਤੇ ਉਹ ਨੇ ਕਿ ਜੇ ਅਮਰਤਪਾਲ ਸਿੰਘ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਤਾਂ ਬਈ ਅਸੀਂ ਮੋਰਚਾ ਖੋਲਾਂਗੇ। ਹੁਣ ਦੂਸਰੇ ਪਾਸੇ ਅਮਰਤਪਾਲ ਸਿੰਘ ਹੋਰਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਬਈ ਕੱਲ ਤੀਕ, ਜੇ ਵੈਸੇ ਤੇ ਅੱਜ ਤਰਕਾਲਾਂ ਤੱਕ ਹੀ ਸੀ ਕਿ ਜੇ ਤੁਸੀਂ ਉਹ ਪਰਚਾ ਨਾ ਪਾੜਿਆ, ਸਾਡੇ ਬਦੋਸ਼ੇ ਬੰਦੇ ਨਾ ਛੱਡੇ ਤੇ ਅਸੀਂ ਸਵੇਰੇ ਅਜਨਾਲਾ ਥਾਣੇ ਦਾ ਘਰਾਓ ਕਰਾਂਗੇ। ਠੀਕ ਹੈ, ਮਤਲਬ ਕਿ ਦੋਵਾਂ ਪਾਸਿਆਂ ਤੋਂ ਹੀ ਪ੍ਰੋਗਰਾਮ ਵੀ ਆ ਰਹੇ ਆ, ਇੱਕ ਦੂਜੇ ਤੇ ਇਲਜ਼ਾਮ ਵੀ ਆ ਰਹੇ ਆ, ਸਫਾਈਆਂ ਵੀ ਆ ਰਹੀਆਂ। ਸਭ ਤੋਂ ਵੱਡੀ ਗੱਲ ਅਮਰਤਪਾਲ ਸਿੰਘ ਹੋਰਾਂ ਨੇ ਜਿਹੜੀ ਆਖੀ ਹੈ ਉਹ ਇੱਕ ਗੌਰ ਕਰਨ ਵਾਲੀ ਹੈ ਕਿ ਕੁਝ ਪੰਥਕ ਧਿਰਾਂ ਵੀ ਜੈਲਸ ਕਰਦੀਆਂ ਕਿ ਉਹ ਧਿਰਾਂ ਵੀ ਮੈਦਾਨ ਚ ਆਈਆਂ ਸਾਡੇ ਖਿਲਾਫ, ਉਹਨਾਂ ਨਾਲ ਵੀ ਮਤਲਬ ਕਿ ਹੁਣ ਅਸੀਂ ਜਿਸ ਤਰ੍ਹਾਂ ਦਾ ਵੀ ਹੋਇਆ ਕਰਾਂਗੇ, ਵੇਖਾਂਗੇ ਵੀ ਕੀ ਹਿਸਾਬ ਕਿਤਾਬ ਹੁੰਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਵੀ ਇੱਕ ਦੋਸ਼ ਹੈ ਕਿ ਕੁਝ ਪੰਥਕ ਧਿਰਾਂ ਨੇ ਇਹ ਸਾਰਾ ਕੁਝ ਕਰਾਇਆ ਹੈ। ਉਹ ਕਿਹੜੀਆਂ ਧਿਰਾਂ ਨੇ ਹੁਣ ਆਉਣ ਵਾਲੇ ਦਿਨਾਂ ਚ ਸਪਸ਼ਟ ਹੋਏਗਾ। ਤਾਂ ਇਹ ਮਾਮਲਾ ਇਸ ਤਰ੍ਹਾਂ ਹੈ। ਤਾਂ ਰਵਨੀਤ ਬਿੱਟੂ ਨੇ ਇਹਦੇ ਤੇ ਰਿਐਕਟ ਕੀਤਾ ਜਿਹੜਾ ਮੇਰੇ ਖਿਆਲ ਦੇ ਨਾਲ ਬੇਲੋੜਾ ਹੈ। ਕਿਸੇ ਨੂੰ ਕਿਉਂ ਜਵਾਕ ਦੱਸਣਾ ਤੁਸੀਂ,
ਕਿਸੇ ਨੂੰ ਕਿਉਂ ਤੁਸੀਂ ਇਹ ਕਹਿਣਾ ਰੋ ਰਿਹਾ ਹੈ, ਕਿਉਂਕਿ ਉਹਨੇ ਜੋ ਵੀ ਕਹਿਣਾ ਕਿਸੇ ਨੇ ਤਾਂ ਉਹ ਆਪਣੇ ਪੱਧਰ ਤੇ ਕਹਿਣਾ, ਬਈ ਆਪਣੀ ਗੱਲ ਰੱਖਣ ਦਾ ਹਰੇਕ ਨੂੰ ਹੱਕ ਹੈ, ਤੁਹਾਨੂੰ ਵੀ ਰੱਖਣ ਦਾ ਹੱਕ ਹੈ, ਤੁਸੀਂ ਵੀ ਰੱਖੋ, ਪਰ ਸ਼ਬਦਾਂ ਦੀ ਮਰਿਆਦਾ ਰੱਖੋ। ਜੇ ਤੁਹਾਨੂੰ ਕੋਈ ਏਦਾਂ ਬੋਲੇਗਾ ਅਸੀਂ ਤਾਂ ਵੀ ਕਵਾਂਗੇ ਕਿ ਬਈ ਵਿਚਾਰਕ ਮਤਭੇਦ ਹੋ ਸਕਦੇ ਆ, ਬੋਲੀ ਠੀਕ ਰੱਖੋ, ਬੋਲਬਾਣੀ ਸਭਨਾਂ ਨੂੰ ਠੀਕ ਰੱਖਣ ਦੀ ਜ਼ਰੂਰਤ ਹੈ। ਤਾਂ ਪਰ ਤੁਹਾਨੂੰ ਪਤਾ ਹੀ ਹੈ ਸ਼ਬਦ ਕੁਛ ਲੀਹੋਂ ਲੱਥ ਜਾਂਦੇ ਨੇ। ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਨੇ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਉਲੀਕ ਕੇ ਦੱਸ ਦਿੱਤਾ ਕਿ ਅਸੀਂ ਹੁਣ ਘਰਾਓ ਕਰਾਂਗੇ ਜਾਂ ਕੱਲ ਨੂੰ ਹੋ ਸਕਦਾ ਕੋਈ ਵੱਡਾ ਇਕੱਠ ਕਰਨ ਤੇ ਗ੍ਰਿਫਤਾਰੀ ਦੀ ਵੀ ਪੇਸ਼ਕਸ਼ ਹੋ ਸਕਦੀ ਹੈ, ਦੇਖਣਾ ਹੋਏਗਾ।